अस्सलाम वालेकुम, मैं मुहम्मद साद, तुसी वेख रहे हो ਇੱਥੇ ਰੱਖ ਨਿਊਜ਼। ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਆਗੂ ਸ਼ਾਹ ਮਹਿਮੂਦ ਕੁਰੈਸ਼ੀ ਨੂੰ 30 ਦਿਨਾਂ ਲਈ ਨਜ਼ਰਬੰਦ ਕਰ ਦਿੱਤਾ ਗਿਆ ਹੈ। ਮਹਿਕਮਾ ਦਾਖਲਾ ਵੱਲੋਂ ਨੋਟੀਫਿਕੇਸ਼ਨ ਜਾਰੀ। ਪੀਟੀਆਈ ਦੇ ਆਗੂ ਦੀ ਨਜ਼ਰਬੰਦੀ ਦੇ ਹੁਕਮ ਡਿਪਟੀ ਕਮਿਸ਼ਨਰ ਲਾਹੌਰ ਦੀ ਸਿਫਾਰਿਸ਼ ਉੱਤੇ ਮਹਿਕਮਾ ਦਾਖਲਾ ਪੰਜਾਬ ਨੇ ਜਾਰੀ ਕੀਤੇ। ਪੀਟੀਆਈ ਦੀ ਜੇਲ੍ਹ ਭਰੋ ਤਹਿਰੀਕ ਦੇ ਮਾਮਲੇ ਉੱਤੇ ਤਹਿਰੀਕ-ਏ-ਇਨਸਾਫ ਦੇ ਨਾਇਬ ਚੇਅਰਮੈਨ शाह महमूद कुरैशी ਨੂੰ ਨਜ਼ਰਬੰਦ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਸ਼ਾਹ ਮਹਿਮੂਦ ਕੁਰੈਸ਼ੀ ਨੂੰ ਅੱਜ ਕੋਟ ਲਖਪਤ ਜੇਲ੍ਹ ਤੋਂ ਅਟਕ ਜੇਲ੍ਹ ਘੱਲ ਦਿੱਤਾ ਗਿਆ ਸੀ। ਜੇਲ੍ਹ ਭਰੋ ਤਹਿਰੀਕ ਵਿੱਚ ਪੀਟੀਆਈ ਦੇ ਆਗੂਆਂ ਤੇ ਪਾਰਟੀ ਦੇ ਕਾਮਿਆਂ ਨੂੰ 3MPO ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ, ਜਦ ਕਿ ਗ੍ਰਿਫਤਾਰੀ ਦੇ ਆਰਡਰ 1960 ਦੇ ਆਰਡੀਨੈਂਸ ਦੇ ਮੁਤਾਬਕ ਜਾਰੀ ਕੀਤੇ ਗਏ ਨੇ। ਦੂਜੇ ਪਾਸੇ ਸ਼ਾਹ ਮਹਿਮੂਦ ਕੁਰੈਸ਼ੀ ਹੋਰਾਂ ਦੇ ਪੁੱਤਰ ਜ਼ੈਨ ਕੁਰੈਸ਼ੀ ਨੇ ਆਪਣੇ ਅੱਬੂ ਦੀ ਬਾਜ਼ਿਆਬੀ ਲਈ ਲਾਹੌਰ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਹੋਈ ਹੈ। ਅਰਜ਼ੀ ਵਿੱਚ ਆਖਿਆ ਗਿਆ ਹੈ ਕਿ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਹਬਸੇ ਬਜਾਹ ਵਿੱਚ ਰੱਖਿਆ ਗਿਆ ਹੈ। ਸਾਨੂੰ ਨਹੀਂ ਦੱਸਿਆ ਜਾ ਰਿਹਾ ਉਹ ਕਿੱਥੇ ਨੇ। ਇਸ ਤੋਂ ਵੱਖ ਪੀਟੀਆਈ ਦੇ ਸ਼ਾਹ ਮਹਿਮੂਦ ਕੁਰੈਸ਼ੀ ਸਣੇ ਦੂਜਿਆਂ ਨੂੰ ਛਡਾਉਣ ਲਈ ਅਰਜ਼ੀਆਂ ਲਾਹੌਰ ਹਾਈ ਕੋਰਟ ਵਿੱਚ ਸੁਣਵਾਈ ਲਈ ਲਾ ਦਿੱਤੀਆਂ ਗਈਆਂ ਨੇ। ਜਸਟਿਸ ਸ਼ਾਹਰਾਮ ਸਰਵਰ ਚੌਧਰੀ ਅਰਜ਼ੀਆਂ ਦੀ ਸੁਣਵਾਈ ਕਰਨ ਦੇ। ਦੂਜੇ ਪਾਸੇ ਪੀਟੀਆਈ ਦੇ ਚੇਅਰਮੈਨ ਇਮਰਾਨ ਖਾਨ ਨੇ ਵੀ ਆਖ ਦਿੱਤਾ ਹੈ ਕਿ ਸਾਡੇ ਸਿਆਸੀ ਕੈਦੀਆਂ ਨੂੰ ਦਹਿਸ਼ਤਗਰਦਾਂ ਵਾਂਗੂ ਰੱਖਿਆ ਜਾ ਰਿਹਾ ਹੈ।